ਹੋ ਚੁੱਕੇ ਹਾਂ ਖਬਰ ਤੇ ਨਜ਼ਰ ਤੇ ਇਸ ਟਾਈਮ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਨੰਬਰ 408-272-2500 ਦੇ ਉੱਤੇ। ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਰਣਜੀਤ ਸਿੰਘ ਮਡੇਰ ਜੀ ਤੇ ਸਟੋਨ ਸਰਕਲ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਸਾਰੇ ਹੀ ਸੀਨੀਅਰਸ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਦਮਾਵਤੀ ਫਿਲਮ ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰਦਿਆਂ ਕਿਹਾ ਵੀ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਵੀ ਨਾਲ ਦੇ ਨਾਲ ਫਟਕਾਰ ਪਾਈ ਆ। ਦੇਖੋ, ਬੜਾ ਕੰਮ ਅਜੀਬੋ ਗਰੀਬ ਜਿਹਾ ਕਿ ਇੱਥੇ ਹੁਣ ਫਿਲਮਾਂ ਦਾ ਵੀ ਨਿਬੇੜਾ ਜਿਹੜਾ ਉਹ ਸੁਪਰੀਮ ਕੋਰਟ 'ਚ ਹੋਣ ਲੱਗ ਪਿਆ। ਸਹੀ ਗੱਲ ਆ। ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਉੜਤਾ ਪੰਜਾਬ ਫਿਲਮ ਦਾ ਵੀ ਇਸੇ ਤਰ੍ਹਾਂ ਦਾ ਇੱਕ ਰੱਟਾ ਪੈ ਗਿਆ ਸੀਗਾ। ਔਰ ਕਮਾਲ ਦੀ ਗੱਲ ਹੈ ਕਿ ਉਦੋਂ ਫਿਲਮ ਦੀ ਟੀਮ ਨੇ ਉੱਥੇ ਜਾ ਕੇ ਸਕ੍ਰਿਪਟ ਪੜ੍ਹੀ ਸੀ, ਬਕਾਇਦਾ ਸਾਰੀ ਪਟਕਥਾ ਪੜ੍ਹ ਕੇ ਸੁਣਾਈ ਸੀਗੀ ਤੇ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀਗਾ ਤੇ ਸਰਟੀਫਿਕੇਟ ਜਾਰੀ ਕਰੋ ਇਹਨਾਂ ਨੂੰ, ਜਿਹੜਾ ਵੀ ਇਹਨਾਂ ਦਾ ਸਰਟੀਫਿਕੇਟ ਬਣਦਾ ਇਹਨਾਂ ਦੀ ਝੋਲੀ ਪਾਓ, ਇਹ ਫਿਲਮ ਆਪਣੀ ਦਿਖਾਉਣ ਵਾਲੀ ਬਣਨ, ਲੋਕਾਂ ਨੂੰ ਕੀ ਤਮਾਸ਼ਾ ਬਣਾਇਆ। ਹੁਣ ਇਹ ਪਦਮਾਵਤੀ ਹੈ ਜਿਹੜੀ, ਇਹ ਸੁਪਰੀਮ ਕੋਰਟ 'ਚ ਜਾ ਕੇ ਅੜ ਗਈ ਆ। ਇਹਦੇ ਤੇ ਅੱਜ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਾਫ਼ ਕੀਤਾ, ਉਹਨਾਂ ਆਖਿਆ ਕਿ ਦੇਖੋ ਇਸ ਮਾਮਲੇ ਤੇ ਅਸੀਂ ਫਿਲਮ ਨੂੰ ਰੋਕ ਨਹੀਂ ਸਕਦੇ, ਸਾਡਾ ਇਹ ਕੰਮ ਨਹੀਂ ਹੈ। ਕੋਰਟ ਕਦੇ ਵੀ ਕਿਸੇ ਫਿਲਮ ਤੇ ਰੋਕ ਨਹੀਂ ਲਾਊਗੀ। ਇਹ ਦੇਖਣਾ ਸੈਂਸਰ ਬੋਰਡ ਦਾ ਕੰਮ ਹੈ ਕਿ ਫਿਲਮ ਨੇ ਰਿਲੀਜ਼ ਹੋਣਾ ਹੈ ਜਾਂ ਰੁਕਣਾ, ਸਾਡਾ ਇਹ ਕੰਮ ਨਹੀਂ। ਇਹ ਜਿਹੜਾ ਫਿਲਮ ਸਰਟੀਫਾਈਡ ਬੋਰਡ ਆ ਉਹ ਆਪੇ ਫੈਸਲਾ ਕਰੇ ਉਹਨੇ ਇਸ ਫਿਲਮ ਨੂੰ ਕਿਹੜੀ ਕੈਟਾਗਰੀ 'ਚ ਸਰਟੀਫਾਈਡ ਕਰਨਾ ਜਾਂ ਨਹੀਂ ਕਰਨਾ, ਇਹ ਉਹਨਾਂ ਦੀ ਸਿਰਦਰਦੀ ਹੈ। ਤੇ ਨਾਲ ਉਹਨਾਂ ਨੇ ਸਾਫ਼ ਤੌਰ ਤੇ ਜਿਹੜੇ ਲੋਕ ਅੱਜ ਕੱਲ੍ਹ ਤਲਵਾਰਾਂ ਚੁੱਕੀ ਫਿਰਦੇ ਆ, ਨੇਜੇ ਲੈ ਕੇ ਹਰਲ ਹਰਲ ਕਰਦੇ ਫਿਰਦੇ ਆ, ਉਹਦਾ ਸਿਰ ਲਾ ਲਿਓ, ਉਹਦਾ ਸਿਰ ਲਾ ਲਿਓ, ਉਹਨਾਂ ਦੇ ਸਿਰਾਂ ਨੂੰ ਥੋੜਾ ਜਿਹਾ ਝੰਜੋੜਿਆ ਕਿ ਭਾਈ ਤੁਸੀਂ ਸੰਵਿਧਾਨਕ ਅਹੁਦਿਆਂ ਤੇ ਬੈਠੇ ਘੱਟੋ ਘੱਟ ਏਦਾਂ ਦੇ ਕੰਮ ਨਾ ਕਰੋ। ਜੇ ਤੁਸੀਂ ਬਿਨਾਂ ਫਿਲਮ ਵੇਖੇ ਤੋਂ ਇਸ ਤਰ੍ਹਾਂ ਤਾਤਾ ਕਰੋਗੇ ਤਾਂ ਫਿਰ ਸੈਂਸਰ ਬੋਰਡ ਦੀ ਬੁੱਕਤ ਕੀ ਰਹਿ ਜਾਂਦੀ ਹੈ? ਉਸ ਸੈਂਸਰ ਬੋਰਡ ਦੀ ਕੀ ਵੈਲਿਊ ਹੈ ਜਿਹਦੇ ਤੇ ਤੁਸੀਂ ਦਬਾਅ ਬਣਾ ਰਹੇ ਹੋ ਕਿ ਹਾਂਜੀ ਇਹ ਫਿਲਮ ਰਿਲੀਜ਼ ਹੋਣ ਹੀ ਨਹੀਂ ਦੇਣੀ, ਰਿਲੀਜ਼ ਕਰੋ ਹੀ ਨਾ। ਤਾਂ ਇਹਦੇ ਵਿੱਚ ਤੁਸੀਂ ਸੈਂਸਰ ਬੋਰਡ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਪਏ, ਜੋ ਕਿ ਬਿਲਕੁਲ ਗਲਤ ਹੈ। ਔਰ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਨੇ ਨਾਲ ਜਿਹੜੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਵਾਹਿਆਤੀ ਬੋਲੀ ਜਾਂਦੇ ਆ, ਉਹਨਾਂ ਨੂੰ ਵੀ ਥੋੜਾ ਜਿਹਾ ਸਮਝਾਇਆ ਕਿ ਤੁਸੀਂ ਘੱਟੋ ਘੱਟ ਆਪਣੀ ਪ੍ਰਤਿਸ਼ਠਾ ਵੇਖੋ, ਜੋ ਤੁਹਾਡੇ ਨਾਲ ਮਾਣ ਮਰਿਆਦਾ ਜੁੜੀ ਆ ਉਹਦਾ ਖਿਆਲ ਰੱਖੋ। ਇੱਥੇ ਵੈਸੇ ਕੰਮ ਇਹੋ ਜਿਹਾ ਚੱਲਿਆ ਸੀਗਾ ਕਿ ਵਿਧਾਨ ਸਭਾ ਜਿਹੜੀ ਉੱਤਰ ਪ੍ਰਦੇਸ਼ ਦੀ, ਉਹਦਾ ਪ੍ਰਧਾਨ ਹੈ ਜਿਹੜਾ ਹਿਰਦੇ ਨਾਰਾਇਣ, ਉਹਨੇ ਭੰਸਾਲੀ ਨੂੰ ਸਲਾਹ ਹੀ ਦੇ ਦਿੱਤੀ ਸੀ। ਉਹ ਕਹਿੰਦਾ ਕਿ ਇਤਿਹਾਸ ਦੀ ਪਵਿੱਤਰਤਾ ਬਣਾਉਣ ਦੇ ਵਿੱਚ ਤੂੰ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋਇਆ, ਇਹ ਜਿਹੜੀ ਪਵਿੱਤਰਤਾ ਤੈਨੂੰ ਹਰ ਹਾਲ ਦੇ ਵਿੱਚ ਨਿਭਾਉਣੀ ਪਊਗੀ। ਇੱਥੇ ਸਾਡਾ ਇੱਕ ਕੇਂਦਰੀ ਮੰਤਰੀ ਆ ਰਾਮਦਾਸ ਅਠਾਵਲੇ, ਉਹਨੇ ਕਹਿ ਦਿੱਤਾ ਸੀਗਾ, ਕਹਿੰਦਾ ਜੀ ਕਿ ਦੀਪਿਕਾ ਨੂੰ ਪਦਮਾਵਤੀ ਤੇ ਘੂਮਰ ਗਾਣੇ ਤੇ ਨੱਚਣਾ ਨਹੀਂ ਸੀ ਚਾਹੀਦਾ। ਉਹ ਹੁਣ ਫਿਲਮੀ ਐਕਟਰ ਆ ਕਿ ਜਾਂ ਫਿਰ ਉਹ ਭਾਰਤੀ ਜਨਤਾ ਪਾਰਟੀ ਦੀ ਵਰਕਰ ਹੈ ਜੋ ਇਹਨਾਂ ਦੇ ਕਹਿਣ ਤੇ ਚੱਲੇ। ਦੂਜੇ ਪਾਸੇ ਇਹਨਾਂ ਦਾ ਇੱਕ ਬਹੁਤ ਬੜਬੋਲਾ ਮੰਤਰੀ ਹੈ ਗਿਰੀਰਾਜ ਸਿੰਘ, ਉਹ ਕਹਿੰਦਾ ਸੀਗਾ ਕਿ ਪਦਮਾਵਤੀ ਵਰਗੇ ਕਿਰਦਾਰਾਂ ਨੂੰ ਸੰਦਰਭ ਤੋਂ ਹਟਾ ਕੇ ਪੇਸ਼ ਕਰਨਾ ਬਹੁਤ ਹੀ ਜ਼ਿਆਦਾ ਜਿਹੜਾ ਖਤਰਨਾਕ ਹੈ, ਅਸੀਂ ਇਸ ਨੂੰ ਸਵੀਕਾਰ ਨਹੀਂ ਕਰਾਂਗੇ। ਯਾਨੀ ਉਹ ਕੇਂਦਰੀ ਮੰਤਰੀ ਹੈ ਜਿਹੜਾ, ਦੇਖ ਲਓ, ਉਹ ਆਪਣੇ ਪੱਧਰ ਤੇ ਇਸ ਤਰ੍ਹਾਂ ਦੀ ਇੱਕ ਧਮਕੀ ਦਿੰਦਾ ਪਿਆ। ਇਹ ਤੋਂ ਇਲਾਵਾ ਬਹੁਤ ਸਾਰੇ ਹੋਰ ਲੀਡਰ ਸੀਗੇ ਭਾਰਤੀ ਜਨਤਾ ਪਾਰਟੀ ਦੇ। ਤੇ ਦੇਖੋ ਕੇਂਦਰ ਦੇ ਵਿੱਚ ਬੈਠੇ ਲੋਕ ਆ ਜਿਹੜੇ ਸਿੱਧੇ ਰੂਪ ਦੇ ਵਿੱਚ ਬਿਨਾਂ ਫਿਲਮ ਵੇਖੇ ਤੋਂ ਫੈਸਲਾ ਕਰਦੇ ਪਏ, ਜੱਜਮੈਂਟ ਦਿੰਦੇ ਆ।
ਤਾਂ ਇਹਨਾਂ ਲੋਕਾਂ ਨੂੰ ਖਾਸ ਤੌਰ ਤੇ ਸਮਝਾ ਕੇ, ਖਾਸ ਤੌਰ ਤੇ ਇਹਨਾਂ ਵੱਲ ਇਸ਼ਾਰਾ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੋ। ਇਹ ਹੁਣ ਮੰਨਦੇ ਜਾਂ ਨਹੀਂ ਮੰਨਦੇ, ਉਹ ਅਨਿਲ ਵਿਜ ਜਿਹਾ ਜਿਹੜਾ ਹਰਿਆਣੇ ਦਾ, ਉਹ ਤੇ ਸਾਫ਼ ਤੌਰ ਤੇ ਕਹਿੰਦਾ ਹੁਣ ਅਸੀਂ ਸੁਪਰੀਮ ਕੋਰਟ ਤੋਂ ਪੁੱਛ ਕੇ ਟਿੱਪਣੀ ਕਰਾਂਗੇ। ਉਹ ਇੰਨਾ ਕੁ ਮਾਣ ਸਤਿਕਾਰ ਕਰਦੇ ਸੁਪਰੀਮ ਕੋਰਟ ਦਾ। ਹੁਣ ਦੂਜਿਆਂ ਦੀ ਖਾਨੇ ਪੈਂਦੀ ਹੈ ਗੱਲ, ਉਹ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਆ, ਖਾਨੇ ਪਈ ਕਿ ਜਿਹੜੀ ਪਈ ਸੀ ਅੱਗੇ ਉਹ ਵੀ ਗਈ। ਇਹ ਤੇ ਸਮਾਂ ਦੱਸੂਗਾ ਕਿ ਖਾਨੇ ਪੈਂਦੀ ਆ ਜਿਹੜੀ ਜਾਂ ਪਈ ਹੋਈ ਆ ਉਹ ਵੀ ਨਿਕਲਦੀ ਆ। ਪਰ ਹਾਲ ਦੀ ਘੜੀ ਦੇਸ਼ ਦਾ ਹਾਲ ਹੈ ਜਿਹੜਾ, ਉਹ ਕੁਛ ਇਸ ਤਰ੍ਹਾਂ कि कुछ हिस्सा देश का ट्रंप की बेटी की राहों में बिछा रखा है, कुछ हिस्सा देश का पद्मावती की हिफाजत में लगा रखा है, पीछे जो बचा रह गया उसे अच्छे दिनों की गोली दे के सुला रखा है। हाल साडे देश ਦਾ ਲਗਭਗ ਇਹੋ ਹੀ ਆ। ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਜਿਹੜੇ ਕਹਿੰਦੇ ਆ ਤੇ ਇਹਨਾਂ ਦੀ ਆਪਣੀ ਜਿਹੜੀ ਮਿਨਿਸਟਰ ਆ ਸਮ੍ਰਿਤੀ ਇਰਾਨੀ, ਉਹ ਆਪ ਵੀ ਤਾਂ ਇਹੀ ਕੁਛ ਹੀ ਜਿਹੜੀ ਆ ਪਰਦੇ ਦੇ ਉੱਤੇ ਕੁਛ ਕਰਦੀ ਰਹੀ ਆ। ਅਗਲੀ ਜਿਹੜੀ ਨਹੀਂ, ਜਦੋਂ ਇਹਨਾਂ ਚ ਆ ਜਾਂਦੇ ਆ ਨਾ, ਇਹਨਾਂ ਦੇ ਵਿੱਚ ਜਦੋਂ ਆ ਜਾਂਦੇ ਆ, ਹਾਂ, ਫਿਰ ਉਹ ਕਹਿੰਦੇ ਆ ਕਿ ਉਹਦੇ 68 ਤੀਰਥਾਂ ਦੇ ਇਸ਼ਨਾਨ ਹੀ ਹੋ ਜਾਂਦੇ ਸਾਡੇ। ਸਹੀ ਗੱਲ ਆ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਇੱਕ ਰਿਪੋਰਟ ਦੇ ਵਿੱਚ ਜਿਹੜਾ ਖੁਲਾਸਾ ਹੋਇਆ ਆ, ਦਿੱਲੀ ਦਾ ਹਰ ਤੀਜਾ ਬੱਚਾ ਫੇਫੜੇ ਦੇ ਰੋਗ ਤੋਂ ਪੀੜਤ। ਦੇਖੋ, ਕਿਸੇ ਨੇ ਕਿਹਾ ਸੀਗਾ ਨਾ ਕਿ ਸਾਸ ਲੇਤਾ ਹੂੰ ਤਾਂ ਦਮ ਘੁੱਟਦਾ ਹੈ, ਕੈਸੀ ਬੇਦਰਦ ਹਵਾ ਹੈ ਯਾਰੋ। ਸਾਡੇ ਦੇਸ਼ ਦੀ ਨਾ ਸਿਰਫ ਸਿਆਸਤ, ਨਾ ਸਿਰਫ ਸਿਸਟਮ ਬੇਦਰਦ ਸੀਗੇ, ਸਾਡੇ ਇੱਥੋਂ ਦੀ ਹਵਾ ਪਾਣੀ ਹੈ ਜਿਹੜੇ ਉਹ ਵੀ ਬੇਦਰਦ ਹੋ ਗਏ ਆ। ਇਹ ਬੇਕਿਰਕ ਸਮੇਂ ਦੀ ਇੱਕ ਬੇਰਹਿਮ ਵੰਨਗੀ ਸਾਡੇ ਸਾਹਮਣੇ ਆ, ਸਾਡੇ ਰੂਬਰੂ ਹੋ ਰਹੀ ਆ। ਅੱਜ ਜਿਹੜੀ ਇਹ ਰਿਪੋਰਟ ਨਵੀਂ ਆਈ ਹੈ, ਵੈਸੇ ਤੇ ਕਾਫੀ ਚਰਚਾ ਹੋ ਚੁੱਕੀ ਆ ਵਾਤਾਵਰਨ ਤੇ, ਕਾਫੀ ਕੁਛ ਜਿਹੜਾ ਲਿਖਿਆ ਪੜ੍ਹਿਆ ਜਾ ਚੁੱਕਿਆ, ਸੁਣਿਆ ਜਾ ਚੁੱਕਿਆ, ਪਰ ਇੱਕ ਨਵੀਂ ਰਿਪੋਰਟ ਆਈ ਆ। ਔਰ ਨਵੀਂ ਰਿਪੋਰਟ ਕਿਸੇ ਹੋਰ ਨੇ ਨਹੀਂ, ਐਰੇ ਗਹਿਰੇ ਨੇ ਨਹੀਂ, ਇਹਨਾਂ ਦੇ ਆਪਣੇ ਕੇਂਦਰ ਸਰਕਾਰ ਦੇ ਅਦਾਰੇ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨੇ ਇਹ ਪੇਸ਼ ਕੀਤੀ ਹੈ। ਇਸ ਰਿਪੋਰਟ ਦੇ ਵਿੱਚ ਦਿਲ ਦਹਿਲਾਉਣ ਵਾਲੇ ਖੁਲਾਸੇ ਆ। ਪਹਿਲੀ ਚੀਜ਼ ਤੇ ਉਹਨਾਂ ਨੇ ਇਹ ਕਹੀ ਹੈ ਕਿ ਦਿੱਲੀ ਦੇ ਵਿੱਚ ਹਰ ਤੀਸਰਾ ਬੱਚਾ ਜਿਹੜਾ ਉਹ ਫੇਫੜੇ ਦੇ ਰੋਗ ਤੋਂ ਪੀੜਿਤ ਆ। ਇਹਦਾ ਮਤਲਬ ਆ ਕਿ ਲਗਭਗ 33-34% ਬੱਚੇ ਆ ਜਿਹੜੇ ਉਹ ਫੇਫੜਿਆਂ ਦੇ ਰੋਗ ਤੋਂ ਪੀੜਿਤ ਆ। ਔਰ ਫੇਫੜਿਆਂ ਦਾ ਰੋਗ ਹੈ ਜਿਹੜਾ ਸਿੱਧੇ ਤੌਰ ਤੇ ਵਾਤਾਵਰਨ ਦੇ ਨਾਲ ਜੁੜਿਆ ਹੁੰਦਾ। ਹੁਣ ਇਹ ਤੋਂ ਅੱਗੇ ਜੇ ਚੱਲੀਏ ਤਾਂ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਇੱਕ ਕਰਕੇ ਸਾਫ਼ ਕੀਤੀਆਂ। ਉਹ ਕਹਿੰਦੇ ਆ ਕਿ ਕੁਛ ਦਿਨ ਰਾਹਤ ਜ਼ਰੂਰ ਮਿਲੀ ਆ ਦਿੱਲੀ ਦੇ ਲੋਕਾਂ ਨੂੰ, ਪਰ ਹੁਣ ਫੇਰ ਪ੍ਰਦੂਸ਼ਣ ਲੈਵਲ ਹੈ ਜਿਹੜਾ ਉਹ ਵਾਪਸ ਉੱਥੇ ਹੀ ਚਲੇ ਗਿਆ ਜਿਹਨੂੰ ਆਪਾਂ ਖਤਰਨਾਕ ਤੋਂ ਖਤਰਨਾਕ ਕਹਿੰਦੇ ਆ। ਹਵਾ ਚ ਇਹ ਸਾਹ ਲੈਣਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਈ ਸਿਗਰਟਾਂ ਦਾ ਜ਼ਹਿਰੀਲਾ ਧੂੰਆਂ ਆਪਣੇ ਫੇਫੜਿਆਂ ਦੇ ਅੰਦਰ ਖਿੱਚਣ ਦੇ ਬਰੋਬਰ ਆ। ਵੈਸੇ ਇੱਕ ਡਾਕਟਰ ਇੱਕ ਦਿਨ ਟੈਲੀਵਿਜ਼ਨ ਡਿਬੇਟ ਦੇ ਵਿੱਚ ਦੱਸਣ ਡਿਆ ਸੀ, ਉਹ ਕਹਿੰਦਾ ਕਿ ਅਸੀਂ ਜਿਹੜੀ ਪੜ੍ਹਾਈ ਕੀਤੀ ਸੀ ਉਸ ਪੜ੍ਹਾਈ 'ਚ ਇਹ ਲਿਖਿਆ ਸੀਗਾ ਕਿ ਫੇਫੜਿਆਂ ਦਾ ਕਲਰ ਚੇਂਜ ਹੋਣ ਲੱਗਿਆ ਕਈ ਸਦੀਆਂ ਲੱਗ ਜਾਂਦੀਆਂ, ਕਈ ਦਹਾਕੇ ਲੱਗ ਜਾਂਦੇ। ਤੇ ਕਹਿੰਦਾ ਕਿ ਮੈਂ ਆਪਣੀ ਸਰਵਿਸ ਜੁਆਇਨ ਕੀਤੀ ਸੀ 28 ਸਾਲ ਪਹਿਲਾਂ। ਜਦੋਂ ਮੈਂ ਦਿੱਲੀ 'ਚ ਆ ਕੇ ਇਹ ਸਰਵਿਸ ਸ਼ੁਰੂ ਕੀਤੀ, ਉਸ ਸਮੇਂ ਜਦੋਂ ਅਸੀਂ ਐਕਸਰੇ ਕਰਦੇ ਸੀ ਜਾਂ ਹੋਰ ਇਸ ਤਰ੍ਹਾਂ ਜਾਂਚ ਪੜਤਾਲ ਕਰਦੇ ਸੀਗੇ ਤਾਂ ਗੁਲਾਬੀ ਰੰਗ ਦੇ ਫੇਫੜੇ ਹੋਇਆ ਕਰਦੇ ਸੀ। ਤੇ ਕਹਿੰਦਾ 28 ਸਾਲ ਦੇ ਸਫ਼ਰ ਦੇ ਦੌਰਾਨ ਅੱਜ ਕੱਲ੍ਹ ਜੇ ਬੱਚਿਆਂ ਦੇ ਅਸੀਂ ਫੇਫੜੇ ਦੇਖਦੇ ਹਾਂ ਤੇ ਉਹ ਕਾਲੇ ਹੋਏ ਆ। ਜਿਹੜਾ ਸਿਹਤ ਵਿਗਿਆਨ ਸਾਨੂੰ ਪੜ੍ਹਾਉਂਦਾ ਸੀ ਕਿ ਸਦੀਆਂ 'ਚ ਰੰਗ ਬਦਲਦਾ, ਅਸੀਂ ਦਿੱਲੀ 'ਚ ਕੁਝ ਸਾਲਾਂ ਦੇ ਅੰਦਰ ਅੰਦਰ ਹੀ ਫੇਫੜਿਆਂ ਦੇ ਰੰਗ ਬਦਲਦੇ ਦੇਖ ਲਏ ਆ। ਇਹ ਡਾਕਟਰ ਨੇ ਖੁਦ ਟੈਲੀਵਿਜ਼ਨ ਚੈਨਲ ਤੇ ਗੱਲ ਕਹੀ ਸੀਗੀ। ਸੋ ਬੁਰਾ ਹਾਲ ਆ ਉੱਥੇ। ਵੈਸੇ ਇਸ ਰਿਪੋਰਟ ਦੇ ਵਿੱਚ ਅੱਗੇ ਗੱਲ ਕਹੀ ਆ, ਉਹ ਕਹਿੰਦੇ ਆ ਕਿ 2020 ਤੱਕ ਹਰ ਸਾਲ ਭਾਰਤ ਦੇ ਵਿੱਚ 17,30,000 ਕੈਂਸਰ ਦੇ ਨਵੇਂ ਮਰੀਜ਼ ਆਉਣੇ ਸ਼ੁਰੂ ਹੋ ਜਾਣਗੇ। ਯਾਨੀ ਇਸ ਸਮੇਂ ਜੋ 12.25 ਲੱਖ ਦੀ ਔਸਤ ਆ ਉਹ ਵੱਧ ਕੇ ਚਲੇ ਜਾਏਗੀ 17,30,000 ਤੇ, ਯਾਨੀ 5 ਲੱਖ ਹਰੇਕ ਸਾਲ ਦਾ ਨਵਾਂ ਕੈਂਸਰ ਮਰੀਜ਼ ਹੈ ਜਿਹੜਾ ਉਹ ਇਸ ਗਿਣਤੀ 'ਚ ਐਡ ਹੋ ਜਾਏਗਾ, ਜੋ ਅੱਜ 12.25 ਲੱਖ ਦੇ ਕਰੀਬ ਆ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਸ ਸਮੇਂ ਭਾਰਤ ਦੀ ਸਿਹਤ ਹੈ ਜਿਹੜੀ ਉਹ ਬਿਲਕੁਲ ਡਗਮਗਾ ਗਈ ਆ। ਹਰੇਕ 12ਵਾਂ ਵਿਅਕਤੀ ਹੈ ਜਿਹੜਾ ਉਹ ਡਾਇਬਟੀਜ਼ ਤੋਂ ਪੀੜਤ ਆ ਜੀ। ਔਰ ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਗੱਲ ਕਹੀ ਆ ਕਿ ਦੇਸ਼ ਦੇ ਵਿੱਚ ਹਰੇਕ ਸਾਲ 27 ਲੱਖ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਉਹ ਦਿਲ ਦੀ ਬਿਮਾਰੀ ਦੀ ਵਜ੍ਹਾ ਕਰਕੇ ਹੁੰਦੀਆਂ।
ਔਰ ਇਹਨਾਂ ਦੇ ਵਿੱਚੋਂ 52% ਮਾਮਲਿਆਂ 'ਚ ਜਿਹੜੇ ਮ੍ਰਿਤਕ ਹੁੰਦੇ ਆ ਉਹਨਾਂ ਦੀ ਉਮਰ 65-70 ਸਾਲ ਤੋਂ ਘੱਟ ਹੁੰਦੀ ਆ ਜੀ। ਹੁਣ ਇਹ ਜਿਹੜੀਆਂ ਰਿਪੋਰਟਾਂ ਨੇ ਇੱਕ ਆਇਨਾ ਹੈ, ਸ਼ੀਸ਼ਾ, ਜੇ ਅਸੀਂ ਦੇਖੀਏ ਇਹਦੇ 'ਚ ਦੇਖ ਕੇ ਅਸੀਂ ਸੱਚ ਨੂੰ ਸਮਝਣ ਦਾ ਯਤਨ ਕਰੀਏ ਤਾਂ ਬਹੁਤ ਕੁਝ ਸੁਧਾਰਿਆ ਜਾ ਸਕਦਾ। ਪਰ ਅਫਸੋਸ ਦੀ ਗੱਲ ਆ ਕਿ ਸ਼ੀਸ਼ਾ ਉਹ ਲੋਕ ਵੇਖਦੇ ਆ ਜਿਨ੍ਹਾਂ ਦੇ ਕੋਲ ਅੱਖਾਂ ਹੈ ਨਹੀਂ। ਅੱਖਾਂ ਤੋਂ ਭਾਵ ਕਿ ਜੋ ਦੇਖ ਤਾਂ ਸਕਦੇ, ਆਮ ਦੁਨੀਆ ਨੂੰ ਤੇ ਦੇਖ ਸਕਦੇ ਆ, ਪਰ ਇਹੋ ਜਿਹੇ ਮਾਮਲਿਆਂ 'ਚ ਉਹ ਅੰਨੇ ਹੋ ਜਾਂਦੇ ਆ। ਪਰ ਇਹ ਦੇਖੋ, ਸਿੱਧੇ ਤੌਰ ਤੇ ਜੋ ਸਾਨੂੰ ਸੰਵਿਧਾਨ ਨੇ ਜਿਉਣ ਦਾ ਹੱਕ ਦਿੱਤਾ, ਉਸ ਹੱਕ ਤੇ ਹੀ ਡਾਕਾ ਵੱਜਦਾ ਪਿਆ। ਜਿਸ ਬੰਦੇ ਕੋਲ ਨਾ ਚੱਜ ਦੀ ਛੱਤ ਆ, ਨਾ ਚੱਜ ਦਾ ਲੀੜਾ ਲੱਤਾ, ਨਾ ਦਵਾਈਆਂ, ਉੱਤੋਂ ਹਵਾ ਤੇ ਪਾਣੀ ਵੀ ਹੈ ਨਹੀਂ, ਉਹ ਬੰਦਾ ਕੀ ਕਰੂ? ਔਰ ਕੀ ਇਹ ਸੰਵਿਧਾਨ ਦਾ ਜਿਹੜਾ ਮੌਲਿਕ ਅਧਿਕਾਰ ਪ੍ਰਦਾਨ ਕਰਨਾ ਕਿ ਭਾਈ ਤੁਸੀਂ ਜ਼ਿੰਦਗੀ ਜਿਉਣੀ ਹੈ, ਤੁਹਾਡਾ ਮੌਲਿਕ ਅਧਿਕਾਰ ਹੈ, ਕੀ ਉਸ ਅਧਿਕਾਰ ਦਾ ਇੱਥੇ ਪਾਲਣ ਹੁੰਦਾ ਪਿਆ? ਔਰ ਇੱਕ ਨਹੀਂ, ਅੱਧ ਨਹੀਂ, ਇੱਥੇ 80% ਵਸੋਂ ਇਹੋ ਜਿਹੀ ਆ ਜੋ ਇਸ ਤਰ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਵਿੱਚ ਘਿਰੀ ਪਈ ਆ। ਹੁਣ ਸਭ ਤੋਂ ਵੱਡੀ ਸਮੱਸਿਆ ਔਰ ਬੁਨਿਆਦੀ ਸਮੱਸਿਆ ਇਹੋ ਹੀ ਆ ਕਿ ਇਹਨਾਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਜਿਨ੍ਹਾਂ ਨੇ ਕਰਨਾ, ਉਹ ਇਸ ਪਾਸੇ ਕੋਈ ਤਵੱਜੋ ਨਹੀਂ ਦਿੰਦੇ। ਸੋ ਹਾਲਾਤ ਬੜੇ ਖਰਾਬ ਆ। ਪਰ ਇਹਦੇ ਵਿੱਚ ਜੇ ਸਰਕਾਰਾਂ ਦਾ ਦੋਸ਼ ਆ ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਵੀ ਕਸੂਰ ਆ। ਉਹ ਜਿਵੇਂ ਕਹਿੰਦੇ ਹੁੰਦੇ ਨਾ, ਕਿਤਨਾ ਧੂਆਂ फैला है देखो तो जरा, मिलजुल कर हमने अपने ख्वाबों में आग लगा दी है। ਸੋ ਮਿਲ ਜੁਲ ਕੇ ਸਾਰਿਆਂ ਨੇ, ਕੁਝ ਸਰਕਾਰ ਦਾ ਹਿੱਸਾ, ਕੁਝ ਲੋਕਾਂ ਦਾ ਹਿੱਸਾ, ਮਿਲ ਜੁਲ ਕੇ ਇਹਨਾਂ ਨੇ ਆਪਣੇ ਭਵਿੱਖ ਦੇ ਖਾਬਾਂ ਦੇ ਵਿੱਚ ਅੱਗ ਲਾਈ ਆ। ਇਸ ਅੱਗ ਦੇ ਵਿੱਚ, ਇਸ ਧੁਆਖੇ ਮੌਸਮ ਦੇ ਵਿੱਚ ਕੋਈ ਕਿੰਨਾ ਚਿਰ ਕੱਟਦਾ, ਕੋਈ ਕਿੰਨਾ ਚਿਰ ਜਿਉਂਦਾ, ਇਹ ਮੇਰੇ ਖਿਆਲ ਦੇ ਨਾਲ ਕਿਸਮਤ ਤੇ ਡਿਪੈਂਡ ਕਰਦਾ, ਕੋਈ ਕਿਸਮਤ 'ਚ ਯਕੀਨ ਕਰੇ ਜਾਂ ਨਾ ਕਰੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਅੱਜ ਵੀ ਨਹੀਂ ਚੱਲ ਸਕੀ ਅਸੈਂਬਲੀ। ਕੈਪਟਨ ਨੇ ਕਿਹਾ ਵਿਰੋਧੀ ਰੋਜ਼ਾਨਾ 70 ਲੱਖ ਦੀ ਬਰਬਾਦੀ ਕਰ ਰਹੇ ਹਨ। ਆਪਣੇ ਟਾਈਮ ਦੇ ਉੱਤੇ ਵੀ ਤਾਂ ਸ਼ਾਇਦ ਇਹੀ ਕੁਛ ਕਰਦੇ ਰਹੇ। ਇਹਨੂੰ ਕਹਿੰਦੇ ਆ ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼। ਆਪ ਤੇ ਧਾੜ ਰੱਖੀ ਹੈ ਸਲਾਹਕਾਰਾਂ ਦੀ ਜੀ, ਉਹਨਾਂ ਦੀ ਸਲਾਹ ਹਾਲੇ ਆਉਣੀ ਆ। ਕੋਈ ਸਲਾਹ ਇਹੋ ਜਿਹੀ ਨਹੀਂ ਆਈ ਜੋ ਪੰਜਾਬ ਦਾ ਭਲਾ ਕਰ ਸਕੇ। ਤੇ ਉਹਨਾਂ ਨੂੰ ਖਜ਼ਾਨੇ 'ਚ ਮੁੱਠੀਆਂ ਭਰ ਭਰ ਕੇ ਤਨਖਾਹ ਦੇਈ ਜਾਂਦਾ ਤੇ ਆਪ ਲੋਕਾਂ ਨੂੰ ਸੁਣਾਉਂਦਾ ਪਿਆ ਕਿ 70 ਲੱਖ ਰੋਜ਼ਾਨਾ ਦੀ ਬਰਬਾਦੀ ਕਰੀ ਜਾਂਦੇ ਵਿਰੋਧੀ ਧਿਰ ਵਾਲੇ। ਇਹ ਤੇ ਇਕੱਲੀ ਵਿਰੋਧੀ ਧਿਰ ਇੱਥੇ ਪੰਜਾਬ ਦੇ ਵਿੱਚ ਆ ਔਰ 70 ਲੱਖ ਦੀ ਬਰਬਾਦੀ ਕਰੀ ਜਾਂਦੀ ਹੈ। ਤਾਂ ਹੀ ਸ਼ਾਇਦ ਇਹਨਾਂ ਨੇ ਕੰਜੂਸੀ ਕੀਤੀ ਆ। ਇਹ ਜਿਹੜਾ ਸੈਸ਼ਨ 3 ਦਿਨ ਦਾ ਰੱਖਿਆ, ਪੈਸੇ ਦੀ ਬਚਤ ਕੀਤੀ ਆ। ਪਰ ਜਿਹੜਾ ਸੰਸਦ ਦੇ ਵਿੱਚ ਸੈਸ਼ਨ ਹੁੰਦਾ, ਜਿਹੜਾ 1.5 2 ਮਹੀਨੇ ਕਾਂਗਰਸ ਨਹੀਂ ਚੱਲਣ ਦਿੰਦੀ, ਉਹਦੀ ਬਰਬਾਦੀ ਦੀ ਭਰਪਾਈ ਕੌਣ ਕਰੂਗਾ? ਉਹ ਵੀ ਤੇ ਦੇਸ਼ ਦਾ ਹੀ ਪੈਸਾ ਹੈ ਨਾ। ਉਹਨੂੰ ਕਿਹੜਾ ਚੀਨ ਸਪਾਂਸਰ ਕਰਦਾ ਆ ਕੇ ਕੇਂਦਰ ਨੂੰ? ਉਹ ਵੀ ਤੇ ਭਾਰਤ ਦੇ ਟੈਕਸ ਪੇਅਰਸ ਦੇ ਪੈਸਿਆਂ ਨਾਲ ਹੀ ਚੱਲਦਾ ਹੈ ਨਾ। ਉਹਦੇ ਬਾਰੇ ਵੀ ਕਹਿਣ ਕਿ ਫਿਰ ਉੱਥੇ ਕਿਉਂ ਇਹ ਤਾਲਾ ਲਾ ਦਿੰਦੇ ਆ? ਉੱਥੇ ਵੀ ਸੰਸਦ ਚੱਲਣੀ ਚਾਹੀਦੀ ਹੈ। ਅਸੀਂ ਵੀ ਕਹਿੰਦੇ ਹਾਂ ਕਿ ਇੱਥੋਂ ਦੀ ਅਸੈਂਬਲੀ ਚੱਲਣੀ ਚਾਹੀਦੀ ਆ। ਇੱਥੇ ਸਾਡੇ ਮੁੱਦਿਆਂ ਦੀ ਚਰਚਾ ਹੋਣੀ ਚਾਹੀਦੀ ਆ। ਪਰ ਤੁਸੀਂ ਆਪ ਕਿੰਨੀ ਕੁ ਚਰਚਾ ਕਰਦੇ ਸੀ? ਤੁਹਾਡੇ ਮੰਤਰੀ ਉੱਥੇ ਸੜਕਾਂ ਨੂੰ ਪੈਂਚਰ ਲਾਉਣ ਲੱਗ ਪੈਂਦੇ ਸੀ, ਤੁਹਾਡੇ ਓਪੋਜੀਸ਼ਨ ਨੇਤਾ। ਤੇ ਫਿਰ ਜਦੋਂ ਤੁਹਾਡਾ ਵੱਸ ਚੱਲਦਾ ਸੀ ਤੁਸੀਂ ਵਾਕਆਊਟ ਕਰ ਜਾਂਦੇ ਸੀ। ਅਸੈਂਬਲੀ ਦੀ ਮਰਿਆਦਾ ਤੁਹਾਨੂੰ ਸੱਤਾ 'ਚ ਆ ਕੇ ਚੇਤੇ ਰਹਿੰਦੀ ਆ। ਉੱਥੇ ਤੁਹਾਡੇ ਬੰਦੇ ਤੇ ਕਬਜ਼ਾ ਕਰਕੇ ਬਹਿ ਗਏ ਸੀ ਔਰ ਵਾਸ਼ਰੂਮ ਦੇ ਵਿੱਚੋਂ ਵੀ ਲਾਈਵ ਹੋ ਕੇ ਦਿਖਾਈ ਜਾਂਦੇ ਸੀ ਕਿ ਅਸੀਂ ਹੁਣ ਨਹਾ ਲਿਆ, ਅਸੀਂ ਧੋ ਲਿਆ, ਅਸੀਂ ਹੁਣ ਬਰੱਸ਼ ਕਰ ਲਿਆ, ਹੁਣ ਅਸੀਂ ਮੂੰਹ ਧੋ ਕੇ ਤੇ ਫਿਰ ਸੰਸਦ ਦੇ ਅਸੈਂਬਲੀ ਦੇ ਵਿੱਚ ਬਹਿ ਕੇ ਗੱਦਿਆਂ ਤੇ ਤੁਹਾਨੂੰ ਦਿਖਾਵਾਂਗੇ ਲਾਈਵ। ਇਸ ਤਰ੍ਹਾਂ ਦੇ ਤਮਾਸ਼ੇ ਕਰਦੇ ਰਹੇ। ਅੱਜ ਤੁਹਾਨੂੰ ਇਸ ਤਰ੍ਹਾਂ ਦੇ ਸਬਕ ਚੇਤੇ ਆ ਗਿਆ। ਪਰ ਦੁੱਖ ਹੁੰਦਾ ਪਿਆ ਉੱਥੇ ਜੋ ਕੁਝ ਵਾਪਰਦਾ ਉਸ ਵਰਤਾਰੇ ਦੇ ਵਿੱਚ ਕੋਈ ਇੱਕ ਧਿਰ ਜ਼ਿੰਮੇਵਾਰ ਨਹੀਂ, ਸਾਰੇ ਹੀ ਆ। ਅੱਜ ਜਦੋਂ ਇਹ ਸੈਸ਼ਨ ਸ਼ੁਰੂ ਹੋਇਆ, ਸ਼ੁਰੂ ਹੁੰਦਿਆਂ ਸਾਰ ਜਿਹੋ ਜਿਹੀ ਉਮੀਦ ਸੀਗੀ, ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੀਆਂ ਤਖਤੀਆਂ ਲਹਿਰਾ ਦਿੱਤੀਆਂ। ਉਹ CBI ਦੀ ਪੜਤਾਲ ਮੰਗਦੇ ਸਨ ਕਿ ਜਿਹੜੀ ਉਹ ਆਡੀਓ ਕੱਲ ਜਾਰੀ ਹੋਈ ਆ ਇਹਨਾਂ ਵੱਲੋਂ, ਉਸ ਆਡੀਓ ਤੇ ਐਕਸ਼ਨ ਲਿਆ ਜਾਵੇ। ਉਸ ਤੋਂ ਬਾਅਦ ਇਹ ਵੈਲ ਦੇ ਵਿੱਚ ਆ ਗਏ। 15-20 ਮਿੰਟ ਇਸੇ ਤਰ੍ਹਾਂ ਇਹਨਾਂ ਨੇ ਨਾਅਰੇਬਾਜ਼ੀ ਕੀਤੀ ਆ। ਉਸ ਤੋਂ ਬਾਅਦ ਸੈਸ਼ਨ ਹੈ ਜਿਹੜਾ ਥੋੜੇ ਚਿਰ ਲਈ ਮੁਲਤਵੀ ਕਰ ਦਿੱਤਾ ਗਿਆ। ਫਿਰ ਅੱਧੇ ਘੰਟੇ ਬਾਅਦ ਸੈਸ਼ਨ ਬਿਠਾਇਆ ਗਿਆ। ਕੰਮ ਚੰਗੀ ਤਰ੍ਹਾਂ ਚੱਲਿਆ ਨਹੀਂ। ਕੁੱਲ ਮਿਲਾ ਕੇ ਅੱਜ ਸਾਰੇ ਦਿਨ ਦੇ ਵਿੱਚ 1.5-2 ਘੰਟੇ ਕੰਮ ਹੋਇਆ ਮਸੀਂ। ਇਹ 1.5-2 ਘੰਟੇ ਜਿਹੜਾ ਕੰਮ ਚੱਲਿਆ ਉਹਦੇ ਵਿੱਚ ਵੀ ਰੌਲਾ ਰੱਪਾ ਜਿਹੜਾ ਉਹ ਕਾਫੀ ਪੈਂਦਾ ਰਿਹਾ, ਕਾਫੀ ਸ਼ੋਰਗੁਲ ਹੁੰਦਾ ਰਿਹਾ। ਇਹਦੇ ਵਿੱਚ ਅੱਜ ਜਿਹੜੀ
ਸਭ ਤੋਂ ਪ੍ਰਮੁੱਖ ਘਟਨਾ ਸੀਗੀ ਉਹ ਇਹੋ ਹੀ ਆ ਕਿ ਇਹਨਾਂ ਨੇ 1-2 ਬਿੱਲ ਜਿਹੜੇ ਉਹ ਪਾਸ ਕਰ ਦਿੱਤੇ ਆ। ਦੂਸਰੀ ਅੱਜ ਦੀ ਜਿਹੜੀ ਘਟਨਾ ਉੱਥੇ ਆਪਾਂ ਅਸੈਂਬਲੀ ਚ ਜੇ ਲਈਏ ਉਹ ਇਹ ਆ ਕਿ ਉੱਥੇ ਅੱਜ ਵੀ ਆਪੋਜੀਸ਼ਨ ਵੱਲੋਂ ਕੋਈ ਖਾਸ ਕਾਰਵਾਈ ਨਹੀਂ ਦਿਖਾਈ ਗਈ। ਆਮ ਆਦਮੀ ਪਾਰਟੀ ਔਰ ਅਕਾਲੀ ਇਹ ਆਪੋ ਵਿੱਚ ਦੀ ਜਿਵੇਂ ਉਲਝੇ ਰਹੇ ਆ ਔਰ ਇਸ ਉਲਝਣ ਦਾ ਫਾਇਦਾ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਕਾਂਗਰਸ ਸਰਕਾਰ ਨੂੰ ਮਿਲਦਾ ਨਜ਼ਰ ਆਉਂਦਾ, ਕਿਉਂਕਿ ਦੋਨੇ ਧਿਰਾਂ ਆਪੋ ਆਪਣੇ ਪੱਧਰ ਤੇ ਵਿਰੋਧ ਜਤਾ ਰਹੀਆਂ। ਖਾਸ ਤੌਰ ਤੇ ਆਮ ਆਦਮੀ ਪਾਰਟੀ ਦਾ ਫੋਕਸ ਇਸ ਸਮੇਂ ਜੋ ਸੁਖਪਾਲ ਸਿੰਘ ਖਹਿਰਾ ਦਾ ਕੇਸ ਆ ਉਸ ਕੇਸ ਨੂੰ ਲੈ ਕੇ ਆ, ਉਹਦੇ ਤੇ ਆ। ਦੂਜੇ ਪਾਸੇ ਜਿਹੜੇ ਅਕਾਲੀ ਆ ਉਹਨਾਂ ਦੇ ਕੋਲ ਤੁਹਾਨੂੰ ਪਤਾ ਮੁੱਦਾ ਤੇ ਕੋਈ ਹੁੰਦਾ ਨਹੀਂ ਹੈ, ਉਹ ਤੇ ਫਿਰ ਗੱਤਕੇਬਾਜ਼ੀ ਵਾਲਾ ਹਿਸਾਬ ਕਿਤਾਬ ਆ, ਉਹ ਅੰਨਾ ਜਿਹਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ। ਪਰ ਇਹਦਾ ਫਾਇਦਾ ਜਿਹੜਾ ਉਹ ਸਿੱਧੇ ਰੂਪ ਦੇ ਵਿੱਚ ਕਾਂਗਰਸ ਸਰਕਾਰ ਨੂੰ ਮਿਲਦਾ ਪਿਆ, ਕਿਉਂਕਿ ਬਹੁਤ ਸਾਰੇ ਮੁਹਾਜ਼ ਤੇ ਉਹ ਘਿਰਦੀ ਆ। ਖਾਸ ਤੌਰ ਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਬਹੁਤ ਸਾਰੇ ਹੋਰ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਬੈਕਫੁੱਟ ਤੇ ਜਾਂਦੀ ਆ। ਪਰ ਗੱਲ ਇਹ ਆ ਕਿ ਵਿਰੋਧੀ ਧਿਰਾਂ ਜਿਹੜੀਆਂ ਦੋਵੇਂ ਉਹ ਇੱਕ ਹੋ ਨਹੀਂ ਸਕਦੀਆਂ, ਉਹਨਾਂ ਨੂੰ ਘੇਰਾ ਪੈ ਨਹੀਂ ਸਕਦਾ, ਇਸ ਕਰਕੇ ਉਹ ਆਰਾਮ ਨਾਲ ਪਤਲੀ ਗਲੀ ਥਾਣੀ ਨਿਕਲੀ ਜਾਂਦੇ ਆ। ਦੂਜੀ ਚੀਜ਼ ਜਿਹੜੀ ਹੈ ਅੱਜ ਦੇ ਇਸ ਇਜਲਾਸ ਦੀ ਰਹੀ ਹੈ ਕਿ ਇੱਥੇ ਵਿੱਚ ਸਾਫ਼ ਹੋ ਗਿਆ ਕਿ ਕੱਲ ਨੂੰ ਵੀ ਕੋਈ ਖਾਸ ਇੱਥੇ ਕੰਮ ਕਰ ਨਹੀਂ ਚੱਲਣਾ, ਕੱਲ ਨੂੰ ਵੀ ਰਸਮ ਪੂਰਤੀ ਹੋਏਗੀ, ਉਸ ਤੋਂ ਬਾਅਦ ਟਾਟਾ ਬਾਏ ਬਾਏ ਹੋ ਜਾਣੀ ਹੈ। ਯਾਨੀ ਜਿਹੜਾ ਇਹ 3 ਦਿਨਾਂ ਦਾ ਇਜਲਾਸ ਸੀ ਜਿਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ 70 ਲੱਖ ਰੁਪਈਆ ਡੇਲੀ ਦਾ ਖਰਾਬ ਹੁੰਦਾ, ਇਹ ਜੇ 3 ਦਿਨਾਂ ਦਾ ਲਾ ਲਈਏ ਹੁਣ ਤੱਕ ਜੋ ਕੰਮ ਹੋਇਆ ਉਹ ਲਾ ਲਓ ਕਿ 2.5-3 ਘੰਟੇ ਹੋਇਆ। 2.5-3 ਘੰਟੇ ਬਦਲੇ 1 ਕਰੋੜ 40 ਲੱਖ ਰੁਪਈਆ ਜਿਹੜਾ ਹੁਣ ਤੱਕ ਗਿਆ ਚਲਾ, 70 ਕੱਲ ਦਾ ਲਾ ਲਓ ਫਿਰ, ਤੇ ਇਹਦੇ ਵਿੱਚ ਕੰਮ ਕਿੰਨਾ ਕੁ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਆਪ ਹੀ ਦੱਸ ਦੇਣ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਆ। ਈਡੀ ਡਾਇਰੈਕਟਰ ਦੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਦੱਸਿਆ ਮਜੀਠੀਆ ਨਹੀਂ ਹੈ ਬੇਦੋਸ਼ਾ। ਦੇਖੋ ਇਸ ਮੁੱਦੇ ਤੇ ਇਹ ਬੁਰੀ ਤਰ੍ਹਾਂ ਘਿਰ ਗਏ ਆ, ਕਿਉਂਕਿ ਬੀਬੀ ਜਗੀਰ ਕੌਰ ਤਾਂ ਕਹਿੰਦੀ ਸੀ ਕਿ ਮੈਂ ਸੁਖਪਾਲ ਖਹਿਰੇ ਨੂੰ ਅਸੈਂਬਲੀ ਚ ਨਹੀਂ ਵੜਨ ਦੇਣਾ, ਉਹ ਤੇ ਅਸੈਂਬਲੀ ਚ ਵੜ ਗਿਆ। ਹੁਣ ਲੋਕ ਪੁੱਛਦੇ ਆ ਕਿ ਮਜੀਠੀਆ ਸਾਹਿਬ ਤੇ ਫੇਰ ਘਿਰ ਗਏ ਆ ਉਸੇ ਮਸਲੇ ਚ, ਜਿਸ ਮਸਲੇ ਤੇ ਤੁਸੀਂ ਝੰਡੀ ਚੁੱਕੀ ਹੋਈ ਸੀ। ਕੀ ਹੁਣ ਮਜੀਠੀਏ ਦਾ ਵੀ ਰਾਹ ਰੋਕੋਗੇ, ਮਜੀਠੀਏ ਦਾ ਵੀ ਅਸਤੀਫਾ ਮੰਗੋਗੇ? ਕਿਉਂਕਿ ਮਸਲਾ ਲਗਭਗ ਉਹੀ ਬਣ ਗਿਆ। ਦੇਖੋ ਕਿੱਦਾਂ ਪਰਿਸਥਿਤੀਆਂ ਬਦਲਦੀਆਂ ਨੇ ਸਿਆਸਤ ਦੇ ਵਿੱਚ। ਜਿਹੜੇ ਮਜੀਠੀਆ ਸਾਹਿਬ ਹੋਰੀ 5-7 ਦਿਨਾਂ ਪਹਿਲਾਂ ਤੱਕ ਅਸਤੀਫਾ ਮੰਗਦੇ ਸੀ, ਦਿੱਲੀ ਤੱਕ ਵੀ ਗਏ, ਫਿਰ ਇਸ ਤੋਂ ਇਲਾਵਾ ਇੱਥੇ ਮੈਮੋਰੰਡਮ ਵੀ ਦੇ ਕੇ ਆਏ, ਤਾਂ ਅੱਜ ਉਹਨਾਂ ਦੇ ਜਿਹੜੇ ਮੁੱਛਾਂ ਦੇ ਵੱਟ ਸੀਗੇ ਉਹ ਅਚਾਨਕ ਢਿੱਲੇ ਪੈ ਗਏ। ਢਿੱਲੇ ਇਸ ਕਰਕੇ ਪੈ ਗਏ ਕਿਉਂਕਿ ਹਾਈ ਕੋਰਟ ਦੇ ਵਿੱਚ ਜਿਹੜੀ ਨਵਕਿਰਨ ਸਿੰਘ ਹੋਰਾਂ ਨੇ ਪਟੀਸ਼ਨ ਪਾਈ ਸੀ, ਉਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਾਫ਼ ਤੌਰ ਤੇ ਹੁਕਮ ਦਿੱਤੇ ਆ। ਉਹ ਕਹਿੰਦੇ ਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰੋ। ਔਰ ਜਦੋਂ ਸੁਣਵਾਈ ਹੁੰਦੀ ਪਈ ਸੀਗੀ, ਜਿਹੜਾ ਅਨੁਪਮ ਗੁਪਤਾ ਵਕੀਲ ਈਡੀ ਵੱਲੋਂ ਪੇਸ਼ ਹੋਇਆ, ਉਹਨੇ ਸਾਫ਼ ਤੌਰ ਤੇ ਕਿਹਾ, ਕਹਿੰਦਾ ਜੀ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਸੀਂ ਕੋਈ ਬੇਦੋਸ਼ਾ ਕਰਾਰ ਨਹੀਂ ਦਿੱਤਾ, ਇਹਨੂੰ ਇਨੋਸੈਂਟ ਕਰਾਰ ਨਹੀਂ ਦਿੱਤਾ ਜਾ ਸਕਦਾ। ਫਿਲਹਾਲ ਅਸੀਂ ਨਹੀਂ ਕਹਿ ਸਕਦੇ ਕਿ ਇਹ ਬਿਲਕੁਲ ਨਿਰਦੋਸ਼ ਆ, ਕਿਉਂਕਿ ਹਾਲੇ ਜਾਂਚ ਪੜਤਾਲ ਜਿਹੜੀ ਅਧੂਰੀ ਪਈ ਆ। ਤਾਂ ਫਿਰ ਇਸ ਮਸਲੇ ਤੇ ਜੋ ਅਪਡੇਟ ਫਿਰ ਨਿਕਲ ਕੇ ਆਈ ਉਹ ਇਹ ਆਈ ਆ ਕਿ ਹਾਈ ਕੋਰਟ ਨੇ ਇਹ ਡਾਇਰੈਕਸ਼ਨਸ ਜਾਰੀ ਕਰ ਦਿੱਤੀਆਂ ਕਿ ਇਸ ਮਾਮਲੇ ਦੀ ਹੁਣ ਜਿਹੜੀ ਸਾਰੀ ਰਪਟ ਆ, ਸਾਰਾ ਇਹਦਾ ਲੇਖਾ ਜੋਖਾ ਉਹ ਈਡੀ ਦੇ ਨਾਲ ਜੋ STF ਬਣੀ ਹੈ ਉਹ ਵੀ ਕਰੇਗੀ। ਮਤਲਬ ਕਿ ਜਿਹੜੀ ਜਾਣਕਾਰੀ ਡਾਇਰੈਕਟਰ ਈਡੀ ਨਿਰੰਜਨ ਸਿੰਘ ਕੋਲ ਆ, ਉਹ ਜਾਣਕਾਰੀਆਂ ਜਿਹੜੀਆਂ ਉਹ STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੇ ਨਾਲ ਸਾਂਝੀਆਂ ਕਰੇਗਾ। ਔਰ ਹਰਪ੍ਰੀਤ ਸਿੰਘ ਸਿੱਧੂ ਹੈ ਜਿਹੜਾ ਉਹ ਫਿਰ ਇਸ ਮਾਮਲੇ ਦੀ ਜਿਹੜੀ ਰਿਪੋਰਟ ਆ ਉਹ ਹਾਈ ਕੋਰਟ ਨੂੰ ਪੇਸ਼ ਕਰੇਗਾ। ਯਾਨੀ ਕੁੱਲ ਮਿਲਾ ਕੇ ਜਿਸ ਮੰਤਵ ਦੇ ਨਾਲ ਇਹ ਪਟੀਸ਼ਨ ਪਾਈ ਗਈ ਸੀਗੀ ਕਿ ਈਡੀ ਅੱਗੇ ਨਹੀਂ ਤੁਰਦੀ, ਉੱਥੇ ਕੀੜੀ ਬਣੀ ਪਈ ਆ, ਇਹ ਜਾਂਚ ਪੜਤਾਲ ਜਿਹੜੀ ਆ ਉਹ STF ਦੇ ਦਾਇਰੇ 'ਚ ਲੈ ਆਂਦੀ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਉਹ ਮੰਤਵ ਉਸ ਪਟੀਸ਼ਨ ਦਾ ਪੂਰਾ ਹੋ ਗਿਆ। ਹੁਣ STF ਅੱਗੇ ਕਿੱਦਾਂ ਕੰਮ ਕਰਦੀ ਹੈ, ਕਿਉਂਕਿ STF ਹੈ ਜਿਹੜੀ ਉਹ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਦੇ ਖਾਤੇ 'ਚ, ਤੇ ਕੈਪਟਨ ਅਮਰਿੰਦਰ ਸਿੰਘ ਕਿਸ ਤਰ੍ਹਾਂ ਰੰਗ ਬਦਲਦਾ ਹੈ ਉਹਦਾ ਨਜ਼ਾਰਾ ਅੱਜ ਹੀ ਵੇਖ ਲਓ। ਅਸੈਂਬਲੀ ਦੇ ਵਿੱਚ ਖੜ ਕੇ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿਣ ਡਿਆ ਸੀ, ਉਹ ਕਹਿੰਦਾ ਜੀ ਮੈਂ ਤੇ ਕਦੇ
ਵਿਕਰਮ ਮਜੀਠੀਆ ਨੂੰ ਕਲੀਨ ਚਿੱਟ ਦਿੱਤੀ ਨਹੀਂ। ਹਾਲੇ ਆ 1.5 ਮਹੀਨੇ ਦੀ ਗੱਲ ਆ, ਉਦੋਂ ਇਹ ਕਹਿੰਦੇ ਸੀਗੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਸਬੂਤ ਤੇ ਕੋਈ ਹੈ ਹੀ ਨਹੀਂ। ਫਿਰ ਨਾਲ ਇੱਕ ਹੋਰ ਝੂਠ ਬੋਲ ਦਿੱਤਾ ਅਸੈਂਬਲੀ 'ਚ ਖੜ ਕੇ, ਕਹਿੰਦੇ ਜੀ ਨਾ ਹੀ ਮੈਂ ਕਦੇ ਇਹ ਗੱਲ ਕਹੀ ਆ ਕਿ ਵਿਕਰਮ ਮਜੀਠੀਆ ਨੂੰ ਮੈਂ ਜੇਲ੍ਹ 'ਚ ਸੁੱਟੂਗਾ। ਇਹ ਕਮਾਲ ਦੀ ਗੱਲ ਆ। YouTube ਤੇ ਜਾ ਕੇ ਮੈਂ ਸਰਚ ਮਾਰੀ, 3 ਵੀਡੀਓ ਜਿਹੜੀਆਂ ਉਹ ਸਿੱਧੀਆਂ ਲਾਈਵ ਮਿਲੀਆਂ, ਜਿਹਦੇ ਵਿੱਚ ਇਹ ਨਾ ਸਿਰਫ ਮਜੀਠੀਆ ਨੂੰ ਜੇਲ੍ਹ 'ਚ ਸੁੱਟਣ ਦੀ ਗੱਲ ਕਰਦੇ ਪਏ ਆ, ਬਲਕਿ ਉਹਦੇ ਲਈ ਇਹੋ ਜਿਹੇ ਸ਼ਬਦ ਇਸਤੇਮਾਲ ਕਰਦੇ ਆ ਜਿਹੜੇ ਆਪਾਂ ਆਮ ਤੌਰ ਤੇ ਇੱਕ ਜਾਨਵਰ ਲਈ ਇਸਤੇਮਾਲ ਕਰਦੇ ਆ। ਇਹੋ ਜਿਹੀ ਵੀਡੀਓ ਪਈਆਂ YouTube ਤੇ। ਸੋ ਕੀ ਕਰ ਲੋਗੇ ਤੁਸੀਂ? ਅਸੈਂਬਲੀ ਦੇ ਵਿੱਚ ਖੜ ਕੇ ਚੀਫ ਮਿਨਿਸਟਰ ਹੈ ਜਿਹੜਾ, ਉਹ ਆਪਣੀਆਂ ਕੀਤੀਆਂ ਗੱਲਾਂ ਜਾਂ ਤੇ ਭੁੱਲ ਗਿਆ ਜਾਂ ਉੱਥੇ ਸਿੱਧੇ ਤੌਰ ਤੇ ਝੂਠ ਬੋਲ ਰਿਹਾ। ਹੁਣ ਇਸ ਮਸਲੇ ਤੇ ਕਰਨਾ ਕਰਾਉਣਾ ਜਿਹੜਾ ਉਹ ਸਭ ਕੁਛ ਜਾਂਚ ਪੜਤਾਲ ਵਾਲਿਆਂ ਨੇ ਆ, ਪਰ ਇਸ ਮਾਮਲੇ ਦੇ ਵਿੱਚ ਸਭ ਤੋਂ ਅਹਿਮ ਪੱਖ ਇਹ ਰਹੇਗਾ ਕਿ ਜਿਹੜਾ ਅਕਾਲੀ ਦਲ ਸੁਖਪਾਲ ਖਹਿਰੇ ਦੇ ਮਾਮਲੇ 'ਚ ਬਹੁਤ ਜ਼ਿਆਦਾ ਹਮਲਾਵਰ ਸੀ, ਬਹੁਤ ਜ਼ਿਆਦਾ ਅਟੈਕਿੰਗ ਸੀਗਾ, ਉਹ ਤੱਤ ਫੱਟ ਹਾਲ ਦੀ ਘੜੀ ਬੈਕਫੁੱਟ ਤੇ ਜਾਏਗਾ। ਤਾਂ ਇਹਦਾ ਮਤਲਬ ਇਹ ਆ ਕਿ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੀਆਂ ਲਹਿਰਾਂ ਮਹਿਰਾਂ ਹੋ ਗਈਆਂ। ਇੱਕ ਤੇ ਆਡੀਓ ਆ ਗਈ, ਇੱਕ ਤੇ ਟਾਈਮ ਤੇ ਆਡੀਓ ਮਿਲ ਗਈ, ਉੱਤੋਂ ਹਾਈ ਕੋਰਟ ਦੀ ਇਹ ਡਾਇਰੈਕਸ਼ਨ ਆ ਗਈ। ਸੋ ਲਿਹਾਜ਼ਾ ਇਹਦੇ ਵਿੱਚ ਅਕਾਲੀ ਆ ਜਿਹੜੇ ਉਹ ਬਰਫ਼ 'ਚ ਲੱਗੇ ਆ, ਤੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਬਰਫ਼ 'ਚ ਲੱਗੇ ਪਏ ਸੀ ਇਹ ਥੋੜਾ ਜਿਹਾ ਸੇਕ ਹਾਸਲ ਕਰਕੇ ਤੱਤੇ ਹੋ ਗਏ ਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕੂਚੀ ਮੁਹਿੰਮ ਦੌਰਾਨ ਦਰਜ ਹੋਏ ਕੇਸ ਵਾਪਸ ਲੈਣ ਦਾ ਸਰਕਾਰ ਨੇ ਐਲਾਨ ਕੀਤਾ। ਦੇਖੋ, ਸਰਕਾਰ ਨੇ ਅੱਜ 1-2 ਕੰਮ ਚੰਗੇ ਕੀਤੇ ਆ, ਪਰ ਦੇਖੋ ਚੰਗੇ ਕੰਮ ਵੀ ਰੌਲੇ ਦੀ ਭੇਂਟ ਚੜ ਜਾਂਦੇ ਆ। ਇਹਨਾਂ ਤੇ ਚਰਚਾ ਕੀਤੀ ਜਾਣੀ ਚਾਹੀਦੀ ਸੀ ਔਰ ਸ਼ਾਬਾਸ਼ੀ ਮਿਲਣੀ ਚਾਹੀਦੀ ਸੀ ਇਹਨਾਂ ਨੂੰ, ਪਰ ਉਸ ਰੌਲੇ ਰੱਪੇ ਕਰਕੇ ਇਹ ਜਿਹੜੇ ਚੰਗੇ ਕੰਮ ਸੀ ਇੱਕਾ ਦੁੱਕਾ ਇਹ ਵੀ ਰੁਲ ਗਏ ਆ। ਚੰਗੇ ਕੰਮ ਕੀ ਆ? ਪਹਿਲਾਂ ਤਾਂ ਇਹਨਾਂ ਨੇ ਇਹ ਕੀਤਾ ਕਿ ਕੂਚੀ ਮੁਹਿੰਮ ਦੇ ਦੌਰਾਨ ਜਿਹੜੇ ਵੀ ਸਮਾਜ ਸੇਵੀ ਇਹਨਾਂ ਨੇ ਅੰਦਰ ਸੁੱਟੇ ਸੀਗੇ, ਪੰਜਾਬੀ ਲਈ ਲੜਨ ਵਾਲੇ ਜਿਹੜੇ ਲੋਕ ਕੰਮ ਕਰਦੇ ਪਏ ਸੀਗੇ, ਜਿਨ੍ਹਾਂ ਤੇ ਕੇਸ ਬਣਾਏ ਸੀਗੇ, ਉਹਨਾਂ ਸਾਰਿਆਂ ਦੇ ਕੇਸ ਇਹਨਾਂ ਨੇ ਰੱਦ ਕਰਨ ਦਾ ਫੈਸਲਾ ਕੀਤਾ, ਜੋ ਕੋਈ ਬਹੁਤ ਵਧੀਆ ਫੈਸਲਾ ਜੀ। ਹੁਣ ਇਹਦੇ 'ਚ ਜਿਹੜਾ ਕੂਚੀ ਮੁਹਿੰਮ ਦਾ ਸਿਰਜਕ ਆ, ਜਿਹਨੇ ਇਹ ਮੁਹਿੰਮ ਸਿਰਜੀ ਹੈ, ਪਤਾ ਨਹੀਂ ਉਹਨੂੰ ਲਾਭ ਮਿਲੇਗਾ ਜਾਂ ਨਹੀਂ ਮਿਲੇਗਾ, ਕਿਉਂਕਿ ਬਲਜੀਤ ਸਿੰਘ ਖਾਲਸਾ ਉਹਨੇ ਚੰਡੀਗੜ੍ਹ ਦੇ ਵਿੱਚੋਂ ਇਹ ਮੁਹਿੰਮ ਸ਼ੁਰੂ ਕੀਤੀ ਸੀ। ਕੋਈ ਇਕੱਲਾ ਬੰਦਾ ਸੀ, 1 ਮੈਨ ਆਰਮੀ, ਜਿਵੇਂ ਉਹ ਪੰਡਿਤ ਰਾਓ ਤਰੇਨਵਰ ਹੈ ਨਾ, ਓਦਾਂ ਹੀ ਬਲਜੀਤ ਸਿੰਘ ਖਾਲਸਾ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਾਲਖ ਪੋਥੀ ਸੀਗੀ ਚੰਡੀਗੜ੍ਹ ਦੇ ਬੋਰਡਾਂ ਤੇ। ਹੁਣ ਮੈਨੂੰ ਨਹੀਂ ਪਤਾ ਉਹਦੀ ਵੀ ਵਿੱਚ ਇਸ ਮਾਮਲੇ ਦੇ ਇਹ ਸਾਰੀ ਕਾਰਵਾਈ ਸ਼ਾਮਲ ਕੀਤੀ ਜਾਊਗੀ ਜਾਂ ਨਹੀਂ, ਪਰ ਚਲੋ ਜਿਹੜੇ ਪੰਜਾਬ ਦੇ ਵਿੱਚ ਮੁਕੱਦਮੇ ਦਰਜ ਹੋਏ ਆ ਉਹ ਖਾਰਜ ਹੋ ਜਾਣਗੇ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਜੇ ਖਾਰਜੀ ਕਰਨੇ ਸੀਗੇ ਤੇ ਉਦੋਂ ਦਰਜ ਕਿਉਂ ਕੀਤੇ ਗਏ? ਉਦੋਂ ਸੋਚਿਆ ਜਾਂਦਾ, ਸਮਝਿਆ ਜਾਂਦਾ ਕਿ ਇਹਨਾਂ ਮੁਕੱਦਮਿਆਂ ਦਾ ਅੱਗੇ ਚੱਲ ਕੇ ਅਸਰ ਕੀ ਹੋਣਾ। ਦੂਜੀ ਚੀਜ਼ ਜਿਹੜੀ ਆ ਉਹ ਇਹਨਾਂ ਨੇ ਇਹ ਚੰਗੀ ਕੀਤੀ ਆ ਕਿ ਜੋ ਇਹਨਾਂ ਨੇ ਪੈਨਸ਼ਨ ਭੱਤਿਆਂ ਵਾਲਾ ਬਿੱਲ ਸੀਗਾ ਉਹਦੇ 'ਚ ਇੱਕ ਤਰਮੀਮ ਕੀਤੀ ਹੈ। ਤਰਮੀਮ ਕਰਕੇ ਨਵਾਂ ਢਾਂਚਾ ਇਹ ਸੈੱਟ ਕੀਤਾ ਕਿ ਹਰੇਕ ਵਿਧਾਇਕ 1 ਜਨਵਰੀ ਨੂੰ, ਮਤਲਬ ਕਿ ਜਿਹੜੀ ਨਵੇਂ ਸਾਲ ਦੀ 1 ਤਰੀਕ ਹੋਏਗੀ, 1 ਤਰੀਕ ਤੱਕ ਉਹ ਆਪਣੀ ਜਿਹੜੀ ਅਚਲ ਜਾਇਦਾਦ ਆ ਉਹਦਾ ਬਿਊਰਾ ਦਿਆ ਕਰੇਗਾ। ਯਾਨੀ 1 ਸਾਲ ਦੇ ਵਿੱਚ ਉਹਦਾ ਗ੍ਰਾਫ ਕਿੰਨਾ ਕੁ ਤਾਂ ਗਿਆ ਜਾਂ ਕਿੰਨਾ ਕੁ ਥਾਂ ਹੈ। ਵੈਸੇ ਥਾਂ ਤੇ ਕਿਸੇ ਦਾ ਮੇਰੇ ਖਿਆਲ ਦੇ ਨਾਲ ਕੋਈ ਬਦਕਿਸਮਤ ਹੀ ਹੋਊਗਾ ਜਿਹਦਾ ਸਿਆਸਤ 'ਚ ਰਹਿ ਕੇ ਆਵੇ, ਬਹੁਤਿਆਂ ਦਾ ਤਾਂ ਹੀ ਜਾਂਦਾ। ਯਾਨੀ ਉਹ ਪਤਾ ਲੱਗ ਜਾ ਕਰੂਗਾ ਕਿ 1 ਸਾਲ ਦੇ ਵਿੱਚ ਫਲਾਣੇ ਵਿਧਾਇਕ ਨੇ, ਫਲਾਣੇ ਨੇਤਾ ਨੇ ਕਿੱਡੀ ਕੁ ਲੰਮੀ ਛਾਲ ਮਾਰੀ ਆ। ਇਹਦੇ ਤੇ ਕੁਛ ਵਿਧਾਇਕ ਨਾਖੁਸ਼ ਵੀ ਆ। ਉਹ ਕਹਿੰਦੇ ਆ ਕਿ ਨਵੇਂ ਸਾਲ ਦੇ ਦਿਨ ਹੁੰਦੇ ਆ, ਸਾਡੇ ਵਰਗੇ ਕਹਿੰਦੇ ਗਾ ਘੁੰਮਣ ਫਿਰਨ ਚਲੇ ਜਾਂਦੇ, ਤੇ ਜੇ ਲੇਟ ਫਿਟ ਹੋ ਗਏ ਤੇ ਫਿਰ ਕੈਪਟਨ ਨੇ ਤੇ ਬਖਸ਼ਣਾ ਕੋਈ ਨਹੀਂ ਆ। ਪਰ ਫਿਰ ਵੀ ਬਾਵਜੂਦ ਇਸ ਦੇ ਲੋਕ ਇਸ ਗੱਲੋਂ ਇਹਨਾਂ ਨੂੰ ਚੰਗਾ ਕਹਿੰਦੇ ਪਏ ਆ ਕਿ ਘੱਟੋ ਘੱਟ ਇਹ ਕੰਮ ਠੀਕ ਕੀਤਾ ਕਿ ਜਨਤਾ ਨੂੰ 1 ਸਾਲ ਬਾਅਦ ਪਤਾ ਲੱਗ ਜਾਇਆ ਕਰੇਗਾ ਕਿ ਆਹ ਵਿਧਾਇਕ ਹੈ ਜਿਹੜਾ ਉਹ ਇੰਨੀ ਪੂੰਜੀ ਦਾ ਮਾਲਕ ਸੀ ਤੇ 1 ਸਾਲ ਦੇ ਵਿੱਚ ਇਹ ਇੱਥੋਂ ਤੱਕ ਪਹੁੰਚ ਗਿਆ। ਪਰ ਦੂਜੀ ਚੀਜ਼ ਜਿਹੜੀ ਇੱਕ ਕਮੀ ਦੇ ਰੂਪ 'ਚ ਨਜ਼ਰ ਆਉਂਦੀ ਆ ਉਹ ਇਹ ਆ ਕਿ ਜਾਇਦਾਦਾਂ ਜਿਹੜੀਆਂ ਉਹ ਵਿਧਾਇਕ ਸਾਹਿਬ ਦੀਆਂ ਹੀ ਗਿਣੀਆਂ ਜਾਣੀਆਂ। ਤਾਂ ਮੇਰੇ ਖਿਆਲ ਦੇ ਨਾਲ ਵਿਧਾਇਕ ਸਾਹਿਬ ਦੇ ਜਿਹੜੇ ਖੂਨ ਦੇ ਰਿਸ਼ਤੇ ਆ, ਨੇਤਾ ਦੇ ਖੂਨ ਦੇ ਰਿਸ਼ਤੇ ਆ, ਉਹ ਵੀ ਸ਼ਾਮਲ ਕਰਨੇ ਚਾਹੀਦੇ। ਪਤਾ ਲੱਗਣਾ ਚਾਹੀਦਾ ਕਿ ਉਹਦੇ ਟੱਬਰ ਟੀਰੇ ਦੀ ਜਾਇਦਾਦ ਹੈ ਜਿਹੜੀ ਉਹ ਬਰੋਬਰ ਕਿੰਨੀ ਵੱਧਦੀ ਪਈ ਆ। ਸਹੀ ਗੱਲ ਜੀ ਜੀ। ਅਗਲੀ ਗੱਲ ਕਰੀਏ, ਕਮੇਟੀ ਮੈਂਬਰਾਂ ਨੇ ਸਾਰੀਆਂ ਤਾਕਤਾਂ ਸੁਖਬੀਰ ਬਾਦਲ ਨੂੰ ਸੌਂਪੀਆਂ। ਕੱਲ ਮਿਲੇਗਾ ਕਮੇਟੀ ਦਾ ਨਵਾਂ ਪ੍ਰਧਾਨ। ਇਹ ਸੌਂਪਣ ਦੀ ਕੀ ਜ਼ਰੂਰਤ ਆ? ਨਾਲੇ ਕਹਿੰਦੇ ਪਹਿਲਾਂ ਹੀ ਉੱਥੇ ਸੀਗੀਆਂ।
ਆਹੋ, ਤੇ ਕਮੇਟੀ ਵਾਲਿਆਂ ਕੋਲ ਵਿਚਾਰਿਆਂ ਕੋਲ ਤਾਕਤਾਂ ਹੈ ਕਦੋਂ ਸੀਗੀਆਂ ਜਿਹੜੀਆਂ ਪੰਡ ਬੰਨ ਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਸਿਰ ਤੇ ਰੱਖ ਦਿੱਤੀਆਂ। ਉਹ ਤੇ ਪਹਿਲੇ ਤਾਕਤ ਵੀ ਹੋਣੇ ਲੋਕ ਆ, ਜੇ ਉਹਨਾਂ ਦੇ ਕੋਲ ਤਾਕਤ ਹੁੰਦੀ ਤੇ ਅੱਜ ਜਿਹੜਾ ਸਿੱਖ ਪੰਥ ਆ ਉਹ ਆਪਣੇ ਆਪ ਨੂੰ ਇਹੋ ਜਿਹੀਆਂ ਦੁਬਿਧਾਵਾਂ ਚ ਕਿਉਂ ਮਹਿਸੂਸ ਕਰਦਾ। ਖੈਰ, ਖਾਨਾ ਪੂਰਤੀਆਂ ਹੋ ਰਹੀਆਂ, ਰਸਮਾਂ ਪੂਰਤੀਆਂ ਹੋ ਰਹੀਆਂ। ਇਸ ਰਸਮਾਂ ਪੂਰਤੀਆਂ ਦੀ ਜਿਹੜੀ ਸੀਰੀਜ਼ ਹੈ ਇਹਦੇ ਵਿੱਚ ਅੱਜ ਇੱਕ ਨਵਾਂ ਐਪੀਸੋਡ ਜਿਹੜਾ ਉਹ ਵਾਪਰਿਆ। ਇਹਨਾਂ ਨੇ ਮੀਟਿੰਗ ਲਈ ਹੈ, ਪ੍ਰਧਾਨ ਸਾਹਿਬ ਨੇ ਮੀਟਿੰਗ ਲੈ ਕੇ ਬਾਅਦ ਦੇ ਵਿੱਚ ਐਲਾਨ ਕੀਤਾ ਗਿਆ ਕਿ ਜਿਹੜੀਆਂ ਸਾਰੀਆਂ ਤਾਕਤਾਂ ਸੀਗੀਆਂ ਕਮੇਟੀ ਮੈਂਬਰਾਂ ਦੀਆਂ ਉਹ ਉਹਨਾਂ ਨੇ ਪ੍ਰਧਾਨ ਜੀ ਦੀ ਜੇਬ ਚ ਪਾ ਦਿੱਤੀਆਂ ਤੇ ਪ੍ਰਧਾਨ ਜੀ ਹੁਣ ਉਹਨਾਂ ਤਾਕਤਾਂ ਨੂੰ ਲੈ ਕੇ ਇੱਕ ਲਿਫਾਫਾ ਤਿਆਰ ਕਰਨਗੇ। ਉਸ ਲਿਫਾਫੇ ਦੇ ਵਿੱਚੋਂ ਕੌਣ ਨਿਕਲਦਾ ਇਹ ਕੱਲ ਨੂੰ ਸਮਾਂ ਤੈਅ ਕਰੂਗਾ। ਪਰ ਪ੍ਰਧਾਨ ਜੀ ਬਾਹਰ ਆ ਕੇ ਕਹਿੰਦੇ ਜੀ ਦੇਖੋ ਤਾਕਤਾਂ ਹੀ ਮਿਲੀਆਂ ਨੇ ਆਪਾਂ ਨੂੰ, ਪਰ ਆਪਾਂ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਉਹ ਕਮੇਟੀ ਮੈਂਬਰਾਂ ਨੂੰ ਹੀ ਸੌਂਪ ਦਿੱਤੀ ਹੈ। ਯਾਨੀ ਉਹ ਜਿਹੜੀ ਤਾਕਤ ਮਿਲੀ ਹੈ ਉਹ ਨਾਲ ਦੀ ਨਾਲ ਵਾਪਸ ਉਹਨਾਂ ਨੂੰ ਦੇ, ਤੇ ਜੇ ਵਾਪਸ ਹੀ ਦੇਣੀ ਸੀ ਤੇ ਤਾਕਤ ਲੈਣ ਕੀ ਲੈਣ ਗਏ ਸੀਗੇ, ਸਮਝ ਤੋਂ ਪਰੇ ਦੀ ਗੱਲ ਹੈ। ਹੁਣ ਲੋਕ ਇਹ ਉਮੀਦ ਕਰਦੇ ਕਿ ਹੋ ਸਕਦਾ ਕਿ ਐਤਕੀ ਭੁੱਲ ਭੁਲੇਖੇ ਦੇ ਨਾਲ ਲਿਫਾਫੇ ਚੋਂ ਕੁਛ ਚੰਗਾ ਨਿਕਲ ਆਵੇ। ਉਮੀਦ ਹੀ ਕੀਤੀ ਜਾਣੀ ਚਾਹੀਦੀ। ਵੈਸੇ ਉਹ ਆਂਦੇ ਹੁੰਦੇ ਆ ਜਿਵੇਂ ਪੰਜਾਬੀ ਚ ਕਿ ਕਾਵਾਂ ਕੋਲੋਂ ਢੋਲ ਵਜਾਉਣਾ, ਭੂਤਾਂ ਕੋਲੋਂ ਮੰਗਣਾ, ਇਹ ਵਿਅਰਥ ਹੀ ਆ ਸਭ ਕੁਛ। ਪਰ ਫਿਰ ਵੀ ਬਾਵਜੂਦ ਇਸ ਦੇ ਉਮੀਦ ਜੀ ਇੱਕ ਲੱਗੀ ਆ ਕਿ ਸ਼ਾਇਦ ਕੋਈ ਐਸਾ ਚਿਹਰਾ ਜਿਹੜਾ ਉਹ ਆ ਜਾਵੇ ਜੋ ਨਾ ਸਿਰਫ ਦੁਵਿਧਾਵਾਂ ਨੂੰ ਦੂਰ ਕਰ ਦੇਵੇ ਬਲਕਿ ਗੁਰੂ ਘਰ ਦੇ ਪ੍ਰਬੰਧਾਂ ਦੇ ਵਿੱਚ ਜੋ ਊਣਤਾਈਆਂ ਸ਼ਾਇਦ ਉਹਨਾਂ ਨੂੰ ਵੀ ਠੀਕ ਕਰ ਲਵੇ। ਪਰ ਇਹ ਉਮੀਦ ਹੀ ਆ। ਇਸ ਉਮੀਦ ਨੂੰ ਕਿੰਨੇ ਕੁ ਰੰਗ ਭਾਗ ਲੱਗਦੇ ਕੱਲ ਤੱਕ ਇੰਤਜ਼ਾਰ ਕਰਨਾ ਪਊਗਾ। ਪਰ ਹਾਲ ਦੀ ਘੜੀ ਇੱਕ ਖਬਰ ਇਹ ਆ ਕਿ ਜੋ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਆਪਣਾ ਧੜਾ ਖੜਾ ਕੀਤਾ ਸੀਗਾ, ਉਸ ਧੜੇ ਤੇ ਵੀ ਅੱਜ ਥੋੜੇ ਜਿਹੇ ਗੜੇ ਪੈ ਗਏ ਆ, ਕਿਉਂਕਿ ਉਸ ਧੜੇ ਦੇ ਨਾਲ ਉਹ 4 ਕਮੇਟੀ ਮੈਂਬਰ ਜੋ ਕਿ ਕਦੇ ਇੱਧਰ ਹੀ ਹੁੰਦੇ ਸੀਗੇ ਪਲਟੀ ਮਾਰ ਕੇ ਉੱਧਰ ਗਏ ਸੀ, ਉਹ ਅੱਜ ਪ੍ਰਧਾਨ ਜੀ ਦੇ ਨਾਲ ਵਾਪਸ ਆ ਗਏ ਆ। ਮਤਲਬ ਆਮ ਆਦਮੀ ਪਾਰਟੀ ਤੇ ਭੌਰ ਦਾ ਜਥਾ ਛੱਡ ਕੇ ਉਹ ਅਕਾਲੀ ਦਲ ਦੇ ਵਿੱਚ ਦੁਬਾਰਾ ਆ ਗਏ ਆ। ਸੋ ਇਹ ਇੱਕ ਝਟਕਾ। ਵੈਸੇ ਜੋ ਮਰਜ਼ੀ ਆ, ਭੌਰ ਸਾਹਿਬ ਨੇ ਜਿਸ ਤਰੀਕੇ ਨਾਲ ਇੱਕ ਜਥਾ ਖੜਾ ਕੀਤਾ, ਛੋਟਾ ਜਿਹਾ ਜਥਾ ਖੜਾ ਕੀਤਾ, ਉਹ ਵੀ ਆਪਣੇ ਆਪ ਦੇ ਵਿੱਚ ਉਹਨਾਂ ਲਈ ਇੱਕ ਪ੍ਰਾਪਤੀ ਆ। ਹੋਣਾ ਹੈ ਜੋ ਉਹ ਆਪਾਂ ਨੂੰ ਪਤਾ, ਲਿਫਾਫਾ ਜਿੱਥੋਂ ਤੁਰਨਾ, ਲਿਫਾਫਾ ਜਿੱਥੇ ਪਹੁੰਚਣਾ, ਤੇ ਫਿਰ ਉਸ ਲਿਫਾਫੇ ਦੇ ਆਲੇ ਦੁਆਲੇ ਬੈਠਿਆ ਜਿਸ ਤਰ੍ਹਾਂ ਲੋਕਾਂ ਨੇ ਜੈਕਾਰਾ ਛੱਡਣਾ, ਉਹ ਸਭ ਕੁਛ ਲੋਕਾਂ ਨੂੰ ਪਹਿਲਾਂ ਪਤਾ ਹੈ। ਜੀ ਬਿਲਕੁਲ ਮਿੰਟੂ ਜੀ, ਕੋਈ ਦੋ ਰਾਵਾਂ ਨਹੀਂ ਇਸ ਚੀਜ਼ ਦੇ ਵਿੱਚ। ਜਾਂਦੇ ਜਾਂਦੇ ਗੱਲ ਕਰ ਲਈਏ, ਕਹਿੰਦੇ ਪੱਟੀ 'ਚ ਫੜਿਆ ਗਿਆ ਜਿਹੜਾ ਪਾਕਿਸਤਾਨੀ ਅੱਤਵਾਦੀ ਜਿਹਨੂੰ ਕਹਿੰਦੇ ਸੀ ਉਹ ਕੁਛ ਹੋਰ ਹੀ ਨਿਕਲਿਆ। ਦੇਖੋ ਉਹਦਾ ਬਹੁਤ ਕੱਲ ਦਾ ਰੌਲਾ ਪਿਆ ਫਿਰਦਾ। ਉਹ ਜਿਹੜੇ ਮੁੰਡਿਆਂ ਨੇ ਫੜਿਆ ਪਹਿਲਾਂ ਤੇ ਉਹਨਾਂ ਨੇ ਬਹੁਤ ਵੀਡੀਓ ਬਣਾ ਕੇ ਗਾਹ ਪਾਇਆ, ਇਹਦੇ ਕੋਲੋਂ ਆਹ ਨਿਕਲੀ ਆ, ਖੁਰਦਬੀਨ ਨਿਕਲੀ ਆ ਜੀ, ਪਿਸਤੌਲ ਨਿਕਲਿਆ, ਮੈਗਜ਼ੀਨ ਨਿਕਲਿਆ, ਤੇ ਉਹਨੂੰ ਕੁੱਟ ਕੇ ਇਹੋ ਜਿਹਾ ਡਰਾਉਣਾ ਜਿਹਾ ਬਣਾਇਆ ਸੀ, ਸਾਡੇ ਵਰਗਾ ਵੇਖ ਕੇ ਵੀ ਕਹਿੰਦਾ ਸੀ ਹੋਊਗਾ ਭਰਾਵਾ, ਕਿਉਂਕਿ ਉਹਦੀ ਸ਼ਕਲ ਹੀ ਸਜਾ ਕੇ ਇਹੋ ਜਿਹੀ ਕੀਤੀ ਹੋਈ ਸੀਗੀ ਉਹਨਾਂ ਨੇ ਜੀ। ਹੁਣ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਫੜ ਕੇ ਥਾਣੇ ਖੜਿਆ, ਉੱਥੇ ਸਖਤੀ ਦੇ ਨਾਲ ਉਹਦੀ ਪੁੱਛਗਿੱਛ ਕੀਤੀ ਗਈ ਆ, ਮਾਮਲਾ ਕੁਛ ਹੋਰ ਹੀ ਨਿਕਲਿਆ। ਅਸਲ ਦੇ ਵਿੱਚ ਹੋ ਸਕਦਾ ਉਹਦੇ ਕੋਲ ਪਿਸਤੌਲ ਵਗੈਰਾ ਹੋਵੇ ਜੀ, ਕਿਉਂਕਿ ਕਹਾਣੀ ਕੁਛ ਇਹੋ ਜਿਹੀ ਆ। ਪੁਲਿਸ ਕਹਿੰਦੀ ਆ ਕਿ ਦਰਅਸਲ ਇਹ ਪਾਕਿਸਤਾਨੀ ਨਹੀਂ, ਇਹ ਯੂਪੀ ਦੇ ਇੱਕ ਸ਼ਹਿਰ ਦਾ ਰਹਿਣ ਵਾਲਾ ਸਰਫਰਿਆ ਆਸ਼ਿਕ ਆ। ਸਰਫਰਿਆ ਆਸ਼ਿਕ ਇਸ ਕਰਕੇ ਕਿਉਂਕਿ ਇਹ ਵਨ ਸਾਈਡ ਲਵ ਦਾ ਮਾਮਲਾ, ਇਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀਗਾ, ਉਹ ਮੈਰਿਡ ਸੀਗੀ। ਅਸਲ ਦੇ ਵਿੱਚ ਇਹ ਉਹਦੇ ਘਰ ਵਾਲੇ ਦਾ ਟਾਈਮ ਚੱਕਣ ਨੂੰ ਫਿਰਦੇ ਸੀਗੇ, ਯਾਨੀ ਉਹਨੂੰ ਟਪਾਉਣ ਨੂੰ ਫਿਰਦੇ ਸੀਗੇ, ਔਰ ਲਗਾਤਾਰ ਉਹਨੂੰ ਫੋਲੋ ਕਰਦੇ ਪਏ ਸੀ। ਉਹ ਫਿਰ ਕਿਤੇ ਮੁੰਡਿਆਂ ਦੀ ਅੱਖ ਦੇ ਵਿੱਚ ਆ ਗਏ ਕਿ ਬੰਦੇ 7-8 ਦਿਨਾਂ ਤੋਂ ਲਗਾਤਾਰ ਇੱਥੇ ਫਿਰਦੇ ਕਰਦੇ ਕੀ ਆ। ਜਦੋਂ ਇਹਨਾਂ ਨੇ ਉਸ ਬੰਦੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਕਿ ਅੱਜ ਇਹਨੂੰ ਗੱਡੀ ਚਾੜ ਦਿੰਦੇ ਆ, ਤਾਂ ਉਹ ਜਿਹੜੇ ਪਿੱਛੇ ਪਹਿਲਾਂ ਹੀ ਇਹਨਾਂ ਦੇ ਤੁਰੇ ਫਿਰਦੇ ਸੀ ਉਹਨਾਂ ਨੇ ਦਬੋਚ ਲਿਆ, ਇੱਕ ਭੱਜ ਵਗਿਆ, ਇਹ ਮੌਕੇ ਤੇ ਫੜਿਆ ਗਿਆ ਸੀਗਾ। ਸਵੇਸ਼ ਸ਼ਾਇਦ ਇਹਦਾ ਨਾਮ ਦੱਸਿਆ ਗਿਆ। ਅਸਲ ਦੇ ਵਿੱਚ ਫਿਰ ਉਹਨਾਂ ਨੇ ਸਾਰੀ ਕਹਾਣੀ ਅੱਜ ਸਾਫ਼ ਕਰਕੇ ਕਿਹਾ ਕਿ ਇਹ ਕੋਈ ਅੱਤਵਾਦੀ ਨਹੀਂ, ਅਸਲ ਦੇ ਵਿੱਚ ਇਹਨਾਂ ਦੀ ਮਨਸ਼ਾ ਉਸ ਕੁੜੀ ਦੇ ਘਰ ਵਾਲੇ ਨੂੰ ਮਾਰਨ ਦੀ ਸੀਗੀ। ਚਲੋ ਉਹਦੀ ਕਿਸਮਤ ਚੰਗੀ ਰਹਿ ਗਈ ਆ, ਇਹਦੀ ਕਿਸਮਤ ਮੰਦੀ ਆ ਕਿ ਫੜੇ ਗਏ ਆ। ਇਹ ਸਭ ਕੁਛ ਹੈ ਜਿਹੜਾ ਹੁਣ ਉਹ ਟਲ ਗਿਆ, ਗ੍ਰਿਫਤਾਰੀ ਹੋ ਗਈ ਆ। ਪਰ ਉਹ ਜਿਨ੍ਹਾਂ ਨੇ ਫੜਿਆ ਉਹਨਾਂ ਦੀ ਬਹਾਦਰੀ ਦੀ ਦਾਤ ਤੇ ਦੇਣੀ ਪਊਗੀ, ਭਾਵੇਂ ਵੈਸੇ ਉਹਨਾਂ ਮੌਕੇ ਤੇ
ਜਿਵੇਂ ਪੁਲਿਸੀਆ ਪ੍ਰੈਸ ਕਾਨਫਰੰਸ ਹੁੰਦੀ ਹੈ ਨਾ, ਤੇ ਹਰੇਕ ਗੱਲ ਵਧਾ ਚੜਾ ਕੇ ਪੇਸ਼ ਕੀਤੀ ਜਾਂਦੀ ਹੈ। ਉਹਨਾਂ ਨੇ ਵੀ ਵਧਾ ਚੜਾ ਕੇ ਪੇਸ਼ ਕੀਤੀ ਹੈ, ਪਰ ਫਿਰ ਵੀ ਬਾਵਜੂਦ ਇਸ ਤੇ ਹਿੰਮਤ ਉਹਨਾਂ ਨੇ ਚੰਗੀ ਦਿਖਾਈ ਆ। ਜੇ ਅਗਲੇ ਦਾ ਨੁਕਸਾਨ ਹੋ ਜਾਂਦਾ ਤੇ ਬਹੁਤ ਮਾੜੀ ਗੱਲ ਸੀ। ਇਹਨੂੰ ਤੇ ਚਲੋ 6 ਮਹੀਨੇ ਜੇਲ੍ਹ 'ਚ ਲੱਗ ਜਾਣਗੇ, ਕੋਈ ਵੱਡੀ ਗੱਲ ਨਹੀਂ ਹੈ। ਪਰ ਇਸ ਮਾਮਲੇ ਦੇ ਇਲਾਵਾ ਪੰਜਾਬ ਦੇ ਵਿੱਚ ਇੱਕ ਮਾਮਲਾ ਹੋਰ ਵੀ ਬਹੁਤ ਚਰਚਿਤ ਹੋ ਰਿਹਾ ਜੀ। ਇੱਥੇ ਜਲੰਧਰ ਦੇ ਲਾਗੇ ਕੱਲ ਇੱਕ ਔਰਤ ਦਾ ਕਤਲ ਕੀਤਾ ਗਿਆ ਸੀਗਾ। 42-44 ਵਰ੍ਹਿਆਂ ਦੀ ਔਰਤ ਸੀ। ਉਸ ਮਾਮਲੇ ਦੇ ਵਿੱਚ ਵੀ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਕਿ ਮੁੰਡਾ ਚੇਚਾ ਦੁਬਈ ਤੋਂ ਆਇਆ, ਦੁਬਈ ਦੇ ਵਿੱਚ ਕੰਮ ਕਾਰ ਕਰਦਾ ਸੀਗਾ, ਉੱਥੋਂ ਚੜ੍ਹ ਕੇ ਆਇਆ ਔਰ ਆਇਆ ਤੇ ਇਹ ਸੀਗਾ ਕਿ ਉਸ ਔਰਤ ਦੇ ਉਹਨੇ ਮੁੰਡੇ ਨੂੰ ਮਾਰਨਾ ਸੀ, ਕਿਉਂਕਿ ਜਿਹੜੀ ਔਰਤ ਦੀ ਕੁੜੀ ਸੀ ਕੈਨੇਡਾ ਗਈ ਹੋਈ, ਉਹ ਉਹਦੇ ਨਾਲ ਇਸ਼ਕ ਕਰਦਾ ਸੀ, ਪਰ ਭੁਲੇਖੇ ਦੇ ਵਿੱਚ ਉਹ ਮੁੰਡੇ ਦੀ ਮਾਂ ਨੂੰ ਮਾਰਿਆ। ਪਰ CCTV ਕੈਮਰੇ 'ਚ ਕੈਦ ਹੋ ਗਿਆ। ਉਹ ਦੁਬਈ ਵਾਲਾ ਇਸ ਤੋਂ ਪਹਿਲਾਂ ਕਿ ਦੁਬਈ ਨੂੰ ਉਡਾਣ ਭਰਦਾ, ਉਹਨੂੰ ਵੀ ਪੁਲਿਸ ਨੇ ਫੜ ਲਿਆ। ਸੋ ਇਹ ਜਿਹੜੇ ਦੋ ਆਸ਼ਕੀ ਦੇ, ਜਨੂਨੀ ਆਸ਼ਕੀ ਦੇ ਮਸਲੇ ਆ, ਇਸ ਸਮੇਂ ਪੰਜਾਬ ਦੇ ਵਿੱਚ ਕਾਫੀ ਵੱਡੀ ਚਰਚਾ ਖੱਟੀ ਬੈਠੇ ਆ। ਜੀ ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਗੁਰੂਸਰੇ ਜੀ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ, ਤੇ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹੋਵੇਗਾ ਆਤਮਿਕ ਆਨੰਦ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਗਲੇ ਪ੍ਰੋਗਰਾਮ ਜਿਹੜੇ ਉਹ ਆਉਣਗੇ, ਤੇ ਆਪਾਂ ਹੁਣ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਰਮਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO Yuba City 1450 AM। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ